ਤੇ ਅਗਲੀ ਆਪਾਂ ਖਬਰ ਸਾਂਝੀ ਕਰੀਏ। ਹੁਣ ਦੇਖੋ ਵੀ ਰੌਲਾ ਸਾਰੇ ਪਾਉਂਦੇ ਰਹਿੰਦੇ, ਚਾਹੇ ਡੈਮੋਕ੍ਰੇਟ ਆ, ਚਾਹੇ ਰਿਪਬਲਿਕਨ ਆ, ਜਾਂ ਹੋਰ ਬਹੁਤ ਸਾਰੇ ਲੋਕ। ਈਵਨ ਦੋ ਅਮਰੀਕਾ ਇਮੀਗ੍ਰਾਂਟਸ ਦਾ ਮੁਲਕ ਹੈਗਾ। ਜਿਹੜੇ ਜਿਹੜੇ ਮੁਲਕ ਦੇ ਅਸਲੀ ਵਾਸੀ ਆ, ਉਹਨਾਂ ਦੀ ਕੰਡੀਸ਼ਨ ਸਾਨੂੰ ਪਤਾ ਹੀ ਆ, ਵਿਚਾਰਿਆਂ ਨੂੰ ਕਿੱਧਰ ਧੱਕ ਦਿੱਤਾ ਰੈਡ ਇੰਡੀਅਨਸ ਨੂੰ। ਤੇ ਬਿਲੀਅਨਸ ਆਫ ਡਾਲਰ ਜਿਹੜੇ ਰਿਫਿਊਜੀਜ਼ ਆ, ਉਹ ਜਦੋਂ ਆਉਂਦੇ ਆ ਉਹ ਟੈਕਸਸ ਦਿੰਦੇ ਆ। ਨਵੀਂ ਰਿਪੋਰਟ ਆਈ ਆ, ਪਰ ਫਿਰ ਵੀ ਹਮੇਸ਼ਾ ਬਦਨਾਮ ਕੀਤਾ ਜਾਂਦਾ। ਜੀ 25 ਬਿਲੀਅਨ 2019 ਦਾ ਅੰਕੜਾ ਹੈ ਕਿ ਜਿਹੜੇ ਰਿਫਿਊਜੀ ਆ, ਬਾਕੀਆਂ ਦੀ ਮੈਂ ਗੱਲ ਕਰ ਰਿਹਾ, ਫੈਮਿਲੀ ਵਾਲੇ ਜਾਂ ਇੰਪਲੋਇਮੈਂਟ ਵਾਲੇ ਜੀ, ਉਹ ਵੀ ਹੁਣ ਜਿਹੜੇ ਆ ਕਈ ਨਿੰਦਿਆ ਕਰਦੇ ਨਾ ਸ਼ੋਅ ਦੇ ਵਿੱਚ ਕਾਲ ਕਰਕੇ, ਕੱਚੇ ਬੰਦੇ ਆ ਗਏ ਜਾਂ ਏਦਾਂ ਨਾ, ਕਿ ਜਾਂ ਇਹ ਕਹਿ ਦਿੰਦੇ ਆ ਜੀ ਵੀ ਤੁਸੀਂ ਪੋਲੀਟੀਕਲ ਅਸਾਈਲਮ ਵਾਲਿਆਂ ਦੀ ਗੱਲ ਕਰਦੇ, ਹੋਰਨਾਂ ਦੀ ਨਹੀਂ ਗੱਲ ਕਰਦੇ। ਮੈਂ ਵੀ ਕਹਿੰਦਾ ਉਹ ਵੀ ਵਨ ਵੇ ਆ ਇਮੀਗ੍ਰੇਸ਼ਨ ਆਉਣ ਦਾ, ਤੁਸੀਂ ਠੀਕ ਹੈ ਕਿ ਨਹੀਂ? ਆਂਕੜੇ ਸੁਣ ਕੇ ਹੈਰਾਨ ਹੋਵੋਗੇ। ਅੱਜ ਤੁਹਾਨੂੰ ਜੀ, ਸਾਰਾ ਕੰਪੈਰੀਜ਼ਨ ਕਰਕੇ ਦੱਸ ਦੇਣਾ ਕਿਹੜਾ ਇਮੀਗ੍ਰੈਂਟ ਕਿੱਥੇ ਕਿੱਥੇ ਸਟੈਂਡ ਕਰਦਾ ਵਾ। ਜੀ, ਤੇ ਇਹ 'ਚ ਤਾਂ ਹੁਣ ਕੋਈ ਕਾਨੂੰਨ ਤੋੜ ਕੇ ਆ ਰਿਹਾ, ਕਾਨੂੰਨ ਦੇ ਨਾਲ ਆ ਰਿਹਾ। ਇਹ ਤਾਂ ਹੁਣ ਬੰਦੇ ਦੇ ਆਪਣੇ ਹਾਲਾਤ ਵਾ। ਹੁਣ ਕਿਸੇ ਨੂੰ ਕੁਛ ਜੀ, ਕਿਹਾ ਥੋੜ੍ਹਾ ਨਾ ਜਾ ਸਕਦਾ ਹੈਗਾ ਕਿੱਦਾਂ। ਬਿਲਕੁਲ, ਇਹ ਤਾਂ ਜੇ ਬਿਲਕੁਲ। ਹੁਣ ਤੁਹਾਨੂੰ ਪਰਸਨਲੀ ਲੈਵਲ ਤੇ ਤੁਹਾਡੇ ਕੋਲ ਚੋਇਸਾਂ ਨਾ ਹੁਣ, ਤੁਹਾਨੂੰ ਉਹ ਵਾਲੇ ਹਾਲਾਤਾਂ ਦੇ ਵਿੱਚ ਰੱਖਿਆ ਜਾਵੇ, ਤੁਸੀਂ ਵੀ ਉਹੀ ਕਰੋਗੇ, ਰਾਈਟ? ਜੀ, ਤੇ ਨਾਲੇ ਇਹ ਤਾਂ ਜੀ ਡਿਪੈਂਡ ਕਰਦਾ ਜੱਜ ਤੇ, ਜਿਹਨੇ ਡਿਸਾਈਡ ਕਰਨਾ ਵੀ ਬਈ ਬੰਦੇ ਨਾਲ ਧੱਕਾ ਹੋਇਆ, ਉੱਥੇ ਪੋਲੀਟੀਕਲ ਅਸਾਈਲਮ ਦੇਣਾ, ਜਾਂ ਕੋਈ ਬੰਦਾ ਵਿਆਹ ਕਰਾ ਕੇ ਆਇਆ ਵੀ ਬਿਲਕੁਲ ਸਹੀ ਵਿਆਹ ਕਰਾ ਕੇ ਆਇਆ, ਜਾਂ ਕੋਈ H1 ਤੇ ਆਇਆ ਵੀ ਬਿਲਕੁਲ ਇਹਦੀ ਸਹੀ ਡਿਗਰੀ ਆ, ਹਨਾ। ਇਹ ਤਾਂ ਉਹਨਾਂ ਨੇ, ਜਾਂ ਇਮੀਗ੍ਰੇਸ਼ਨ ਆਫਿਸਰ ਆ, ਉਹਨਾਂ ਨੇ ਡਿਸਾਈਡ ਕਰਨਾ, ਨਾ ਕਿ ਆਪਾਂ, ਵੀ ਕੌਣ ਬੰਦਾ ਗਲਤ ਆ ਰਿਹਾ ਜਾਂ ਕੌਣ ਸਹੀ ਆ ਰਿਹਾ। ਸੋ ਜਿਹੜੀ ਹੁਣ ਵੈਲ ਸੈਟਲਡ ਰਿਫਿਊਜੀ ਕਮਿਊਨਿਟੀਆਂ ਹੈਗੀਆਂ, ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਜਿਹੜਾ ਉਹ ਬੁੱਝਾ ਹੈਗਾ, ਉਹ ਆਮ ਐਵਰੇਜ ਜਿਹੜਾ ਬੰਦਾ ਹੈਗਾ ਇੱਥੇ ਰਹਿ ਰਿਹਾ, ਐਵਰੇਜ ਅਮਰੀਕਨ, ਉਹ ਤੋਂ ਜ਼ਿਆਦਾ ਹੀ ਚੱਕਦੇ ਆ। ਤਾਂ ਚਲੋ ਸਾਰੇ ਹੀ ਜਣੇ ਸਹਿਮਤ ਆ ਨਾ ਹੋਊਗੇ ਜੀ, ਘੱਟੋ ਘੱਟ ਇਸ ਗੱਲ ਤੇ। ਇਮੀਗ੍ਰੈਂਟ ਆਉਂਦੇ ਆ, ਕੰਮ ਕਰਦੇ, ਭਾਵੇਂ ਛੋਟੇ ਕੰਮ ਤੋਂ ਸ਼ੁਰੂ ਕੀਤਾ, 7-11 ਤੋਂ ਹੀ ਲਾ ਲਓ ਤੁਸੀਂ। ਉਹ 'ਚ ਵੀ ਜਿਹੜਾ ਬੰਦਾ ਵਾ, ਉਹਨੂੰ ਪਤਾ ਹੈ ਕਿ ਉਹ ਜ਼ਿਆਦਾ ਆਵਰਪੁੱਟ ਕਰ ਰਿਹਾ, ਜ਼ਿਆਦਾ ਐਫਰਟ ਪਾ ਰਿਹਾ ਵਾ, ਜ਼ਿਆਦਾ ਟੇਕ ਕੇਅਰ ਕਰ ਰਿਹਾ, ਹੈ ਨਾ। ਸੋ ਉੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜਿਹੜਾ ਬੰਦਾ ਆਇਆ, ਘਰੋਂ ਬਾਹਰ ਨਿਕਲਿਆ, ਸਾਰਾ ਆਪਣਾ ਛੱਡ ਕੇ ਆਇਆ, ਉਹ ਇੱਥੇ ਵਿਹਲੀਆਂ ਮਾਰਨ ਤਾਂ ਆਇਆ ਨਹੀਂ, ਕੰਮ ਕਰਨ ਆਇਆ, ਹੈ ਨਾ। ਤੇ ਜਿਹੜਾ ਇਹ ਡੇਟਾ ਹੈ ਵੀ ਇਹਦੇ ਰਿਲੇਟਡ ਹੀ ਹੈ ਕਿ ਜਿਹੜੇ ਇਮੀਗ੍ਰੈਂਟ ਹੈਗੇ ਆ, ਉਹ ਨੈਸ਼ਨਲ ਐਵਰੇਜ ਤੋਂ ਕਿਤੇ ਜ਼ਿਆਦਾ ਜਿਹੜੀ ਕੰਟਰੀਬਿਊਸ਼ਨ ਕਰਦੇ ਆ। ਹਾਊਸ ਹੋਲਡ ਇਨਕਮ ਵੀ ਉਹਨਾਂ ਦੀ ਜ਼ਿਆਦਾ ਵਾ। ਹੁਣ ਉਹ ਇਮੀਗ੍ਰੈਂਟਾਂ ਦਾ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਕਈ ਹੁਣ ਟੈਕਸ ਇਵੇਜਨ ਵੀ ਕਰਦੇ ਆ, ਕਈ ਕੁਝ ਕਰਦੇ ਆ। ਜੀ, ਪਰ ਸਾਰਾ ਕੁਝ ਜਿਹੜੇ IRS ਦੇ ਕੋਲ ਡੇਟਾ ਵਾ ਰਿਪੋਰਟਡ, ਉਹਦੇ ਹਿਸਾਬ ਨਾਲ ਵੀ ਮਤਲਬ ਕਿ ਤੁਸੀਂ ਮਾੜੀਆਂ ਚੀਜ਼ਾਂ ਛੱਡ ਵੀ ਦਿਓ, ਜੇ ਫੇਅਰ ਕੰਪੈਰੀਜ਼ਨ ਵੀ ਕਰੋ, ਤਾਂ ਜਿਹੜੇ ਰਿਫਿਊਜੀ ਆ, ਫੈਮਿਲੀ ਵਾਲੇ ਜਾਂ ਇੰਪਲੋਇਮੈਂਟ ਵਾਲੇ ਜਾਂ ਇਨਵੈਸਟਮੈਂਟ ਵਾਲੇ, ਜਿਹੜੇ ਰਿਫਿਊਜੀ ਆ, ਉਹ ਫਾਰ ਐਕਸੀਡ ਕਰ ਦਿੰਦੇ ਆ ਹਾਊਸ ਹੋਲਡ ਇਨਕਮ ਤੇ ਐਂਟਰਪ੍ਰੇਨਿਓਰਸ਼ਿਪ ਦੇ ਵਿੱਚ। ਕਿ ਸਭ ਤੋਂ ਜ਼ਿਆਦਾ ਜਿਹੜੇ ਐਂਟਰਪ੍ਰੇਨਿਓਰ, ਉਹਨਾਂ ਦਾ ਡੇਟਾ ਹੈ ਕਿ ਉਹ ਜਿਹੜੇ ਕੱਚੇ ਬੰਦੇ ਆਉਂਦੇ ਆ, ਰਿਫਿਊਜੀ ਆਉਂਦੇ ਆ, ਉਹ ਬਣਦੇ ਆ। ਤੇ ਸਭ ਤੋਂ ਜ਼ਿਆਦਾ ਘਰ ਵੀ ਜਿਹੜੇ ਉਹ ਲੈਂਦੇ ਆ, ਕਿਉਂਕਿ ਉਹਨਾਂ ਦਾ ਆਪਣਾ ਘਰ ਰੁਲੇ ਆ, ਹੈ ਨਾ। ਉੱਥੋਂ ਕਿਸੇ ਦਾ ਜੀ, ਅਫਗਾਨਿਸਤਾਨ 'ਚ ਘਰ ਛੱਡ ਕੇ ਆਇਆ, ਕੋਈ ਯੂਕਰੇਨ ਤੋਂ ਆਇਆ, ਕੋਈ ਅਫਰੀਕਾ ਤੋਂ ਆਇਆ, ਕੋਈ ਪੰਜਾਬ ਤੋਂ ਆਇਆ। ਸੋ ਉਹਨਾਂ ਦਾ ਇਹ ਹੈ ਕਿ ਸਭ ਤੋਂ ਜ਼ਿਆਦਾ ਇਹ ਜਿਹੜੀ ਐਜ਼ ਅ ਇਮੀਗ੍ਰੈਂਟ ਗਰੁੱਪ ਜਿਹੜੀ ਕੰਟਰੀਬਿਊਸ਼ਨ ਉਹ ਇਹ ਕਰਦੇ ਆ। ਔਨ ਐਵਰੇਜ ਉਹ ਕਹਿੰਦੇ ਆ ਕਿ ਜਿਹੜੀ ਹਾਊਸ ਹੋਲਡ ਇਨਕਮ ਹੈਗੀ ਰਿਫਿਊਜੀਆਂ ਦੀ, ਓਵਰ ਟਾਈਮ ਜਿਹੜੀ ਹੈਗੀ ਬਹੁਤ ਜ਼ਿਆਦਾ ਰਾਈਜ਼ ਕਰ ਦਿੰਦੀ। ਪਹਿਲਾਂ ਛੋਟੇ ਤੋਂ ਸ਼ੁਰੂ ਕਰਦੇ ਆ, ਤੇ ਬਾਅਦ 'ਚ ਹੌਲੀ ਹੌਲੀ ਕਰਕੇ ਉਹਨਾਂ ਦੇ ਜਿਹੜੇ ਹੈਗੇ ਆ ਆંકੜੇ ਬਾਕੀ ਸਾਰਿਆਂ ਨੂੰ ਬੀਟ ਕਰ ਦਿੰਦੇ ਆ। ਤੇ ਰਿਫਿਊਜੀ ਹਾਊਸ ਹੋਲਡ ਜਿਹੜੇ 5 ਸਾਲ ਤੋਂ ਘੱਟ ਆ ਇੱਥੇ, ਉਹਨਾਂ ਦੀ 30,000 ਕਹਿੰਦੇ ਔਨ ਐਵਰੇਜ ਉਹ ਇਨਕਮ ਆਪਣੇ ਟੈਕਸ ਰਿਪੋਰਟ ਕਰ ਰਹੇ ਆ। ਤੇ ਜਦੋਂ ਉਹਨਾਂ ਨੂੰ ਜਿਹੜੇ 5 ਸਾਲ ਤੋਂ 20 ਸਾਲ ਦੇ ਵਿੱਚ ਆ, ਉਹਦੇ ਵਿੱਚ ਮਿਕਸਡ ਬੈਗ ਆ, ਕੋਈ ਇਨਫੋਰਮੇਸ਼ਨ ਨਹੀਂ, ਹੈ ਨਾ। ਪਰ ਜਿਹੜੇ ਰਿਫਿਊਜੀ ਆ, ਜਿਹਨਾਂ ਨੂੰ 20 ਸਾਲ ਹੋ ਗਏ, ਉਹ ਬਿਜ਼ਨਸ ਨੂੰ ਆਪਣਾ ਪਾ ਲੈਂਦੇ ਆ ਤਕਰੀਬਨ, ਜਿਹੜੇ ਸਾਰੇ ਜਾਣੇ ਆ। ਤੇ ਔਨ ਐਵਰੇਜ ਜਿਹੜਾ ਉਹਨਾਂ ਦਾ W2 ਇਨਕਮ ਵਗੈਰਾ ਹੈਗੀ ਆ, ਹਾਊਸ ਹੋਲਡ ਇਨਕਮ ਹੈਗੀ ਆ, ਉਹ ਘੱਟੋ ਘੱਟ ਉਹ 70,000 ਤੋਂ ਉੱਤੇ ਜਿਹੜਾ ਆਪਣਾ ਇੱਕ ਰਿਫਿਊਜੀ ਜਿਹੜਾ ਪੱਕਾ ਹੋਇਆ, ਉਹ ਆਪਣੀ ਇਨਕਮ ਜਿਹੜੀ ਰਿਪੋਰਟ ਕਰ ਰਿਹਾ। ਜੀ, ਹੁਣ ਤਾਂ ਚਲੋ ਤੁਸੀਂ ਕਹੋਗੇ 70,000 ਕੀ ਹੁੰਦਾ, ਕੁਝ ਵੀ ਨਹੀਂ ਹੁੰਦਾ। 70,000 ਬੜਾ ਹੁੰਦਾ। ਤੁਸੀਂ ਅਮਰੀਕਾ ਦਾ ਡੇਟਾ ਦੇਖੋ, ਇਹ ਤਾਂ 30-40,000 ਦੇ ਲਾਗੇ ਛਾਗੇ ਜਿਹੜਾ ਫਲਕਚੁਏਟ ਕਰਦੇ ਆ। ਸੋ ਉਹਨਾਂ ਤੋਂ ਤੁਸੀਂ ਲਾ ਲਓ ਕਿ ਆਲਮੋਸਟ ਦੁੱਗਣਾ ਜਿਹੜਾ ਇਨਕਮ ਰਿਪੋਰਟਿੰਗ ਇਹ ਕਰ ਰਹੇ, ਹੈ ਨਾ। 25 ਬਿਲੀਅਨ ਜਿਹਨਾਂ ਨੇ 2019 ਦੇ ਵਿੱਚ ਇਕੱਲੇ ਰਿਫਿਊਜੀਆਂ ਨੇ ਟੈਕਸ ਦਿੱਤਾ, ਹੈ ਨਾ। ਜੀ। ਸੋ ਬਿਲਕੁਲ ਜੀ, ਇਹ ਇਕੱਲਾ ਇਹ ਨਹੀਂ ਦੇਖਣਾ ਚਾਹੀਦਾ ਵੀ ਆਪਾਂ ਬੇ ਏਰੀਏ 'ਚ ਆ, ਜਾਂ ਨਿਊਯਾਰਕ 'ਚ ਆ, ਜਾਂ ਸ਼ਿਕਾਗੋ ਆ, ਵੀ ਉੱਥੇ ਸੈਲਰੀਜ਼ ਜ਼ਿਆਦੇ ਆ, ਇਨਕਮ ਜ਼ਿਆਦੇ ਆ। ਬਹੁਤ ਸਾਰੇ ਟੈਕਸਸ ਜਾਂ ਇੱਦਾਂ ਦੀਆਂ ਸਟੇਟ ਜਿੱਥੇ ਫੌਜੀ ਬਹੁਤ ਆ, ਉਹਨਾਂ ਦੀ ਐਵਰੇਜ ਦੇਖੋ, ਫੌਜੀਆਂ ਦੀ ਤਨਖਾਹ 30-35 ਹਜ਼ਾਰ ਹੀ ਆ ਮਸੀਂ। ਜੀ। ਸੋ ਇਹਨਾਂ ਨੇ ਹੁਣ ਇਹ ਡੇਟਾ ਆਇਆ ਕਿੱਥੋਂ ਨਾ ਕੋਈ, ਹੈ ਨਾ। ਮੇਨ ਗੱਲ ਇਹ ਬੜੀ ਹੁੰਦੀ ਹੁਣ ਅੱਜ ਕੱਲ੍ਹ, ਤਾਂ ਮੈਂ ਕਿਹਾ ਜੋ ਮਰਜ਼ੀ ਕਹੀ ਜਾਓ, ਫੇਕ ਨਿਊਜ਼ ਵੀ ਬੜੀ ਆ ਜਾਂਦੀ ਹੈ ਕਿ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਤਾਂ ਲੋਕੀ ਵੀ ਮੰਨ ਲੈਂਦੇ ਹਨ। ਜੀ, ਸੋ ਗੱਲ ਆ ਕਿ ਹਰੇਕ ਬੰਦੇ ਲਈ, ਈਵਨ ਹੁਣ ਤੁਸੀਂ ਨਿਊਜ਼ ਦਾ ਆਰਟੀਕਲ ਪੜ੍ਹੋ, ਭਾਵੇਂ ਕ੍ਰੈਡੀਬਲ ਵੀ ਆ, ਤੁਹਾਨੂੰ ਅੱਜ ਕੱਲ੍ਹ ਜਿਹੜੀ ਸਾਰੀ ਚੀਜ਼ ਆ, ਕਿਉਂਕਿ ਹਰੇਕ ਬੰਦੇ ਦਾ ਆਪਣਾ ਆਪਣਾ ਏਜੰਡਾ, ਹਰੇਕ ਨਿਊਜ਼ ਕੰਪਨੀ ਦਾ, ਹਰੇਕ ਪਾਰਟੀ ਦਾ, ਕੋਈ ਕਿਸੇ ਨਾਲ ਲਾਈਨ ਆ, ਕੋਈ ਕਿਸੇ ਨਾਲ ਲਾਈਨ ਆ। ਸੋ ਮੇਨ ਗੱਲ ਇਹ ਹੈ ਕਿ ਇਹ ਡੇਟਾ ਆਇਆ ਕਿੱਥੋਂ, ਰਾਈਟ। ਜੀ, ਸੋ ਇਹਨਾਂ ਨੇ 2015 ਤੇ 2019 ਦੇ ਵਿੱਚ
ਇਹ ਅਮਰੀਕਨ ਕਮਿਊਨਿਟੀ ਸਰਵੇ, ਸੈਂਸਸ ਬਿਊਰੋ ਦਾ ਇੱਕ ਸਰਵੇ ਹੈਗਾ, ਅਮਰੀਕਨ ਕਮਿਊਨਿਟੀ ਸਰਵੇ। ਸੈਂਸਸ ਬਿਊਰੋ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਜੀ, ਇਹ 10 ਸਾਲੀ ਗਿਣਤੀ-ਮਿਣਤੀ ਸੈਂਸਰ ਕਰਦੇ ਜੀ, ਕਿੰਨਾ, ਕੌਣ ਕਿੱਥੇ ਆ, ਕਿੱਦਾਂ। 2015 ਤੇ 2019 ਦੇ ਵਿੱਚ ਇਹਨਾਂ ਨੇ ਸਰਵੇ ਦੇ ਵਿੱਚ 2.4 ਮਿਲੀਅਨ ਲੋਕਾਂ ਦਾ ਇਹਨਾਂ ਨੇ ਸਰਵੇ ਕੀਤਾ। ਇਹ ਜਿਹੜੇ 2.4 ਮਿਲੀਅਨ ਸਾਨੂੰ ਕੋਈ ਜਾ ਕੇ ਕੋਰਟ ਤੋਂ ਨੇ ਤਾਂ ਦੱਸਣਾ ਨਹੀਂ ਕਿ ਕੌਣ ਰਿਫਿਊਜੀ ਆ, ਕੌਣ ਕਿੱਦਾਂ। ਇਹ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਇਨਫੋਰਮੇਸ਼ਨ ਜਿਹੜੀ ਕੌਨਫੀਡੈਂਸ਼ੀਅਲ ਆ। ਇਹਨਾਂ ਨੇ ਜੀ, ਇਹਨਾਂ ਦੇ ਜਿਹੜੇ ਅਰਾਈਵਲ ਡਿਪਾਰਚਰ ਰੈਕਡ ਸੀਗੇ ਤੇ ਜਿਹੜਾ ਕੰਟਰੀ ਆਫ ਓਰੀਜਨ ਸੀਗਾ, ਉਹ ਕੰਟਰੀ ਆਫ ਓਰੀਜਨ ਦੇ ਹਿਸਾਬ ਨਾਲ ਜਿੱਥੋਂ ਕਿ ਮੋਸਟ ਲਾਈਕਲੀ ਜਿਹੜੇ ਇਹ ਰਿਫਿਊਜੀ ਹੋਣੇ ਸੀਗੇ ਜਾਂ ਹੋਰ ਕੋਈ ਇਨਵੈਸਟਮੈਂਟ ਵਾਲਾ, EB-5 ਵਾਲਾ ਜਾਂ H-1B ਵਾਲਾ ਇੰਨਾ ਆંકੜੇ ਨਹੀਂ ਸੀਗੇ। ਸੋ 2.4 ਮਿਲੀਅਨ ਲੋਕਾਂ ਦਾ ਇਹਨਾਂ ਨੇ ਜਿਹੜਾ ਡੇਟਾ ਸੈਂਪਲਿੰਗ ਇਹਨਾਂ ਨੇ ਕੀਤੀ ਹੈ। ਤੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਦਾ ਹੁਣ ਪਾਸਟ ਸਟੇਟਸ ਕੀ ਸੀਗਾ ਜਾਂ ਪ੍ਰੈਜ਼ੈਂਟ ਇਮੀਗ੍ਰੇਸ਼ਨ ਸਟੇਟਸ ਕੀ ਹੈਗਾ। ਜੀ, ਇਹ 2.4 ਮਿਲੀਅਨ ਜਿਹੜੇ ਲੋਕਾਂ ਨੇ ਰਿਸਪੌਂਸ ਕੀਤਾ ਸਰਵੇ ਨੂੰ। ਇਹ ਟੋਟਲ ਜਿਹੜੇ ਸਰਵੇ ਦੇ ਜਿਹੜਾ ਡੇਟਾ ਸੈਟ ਸੀਗਾ 3.5 ਮਿਲੀਅਨ ਟੋਟਲ ਰਿਫਿਊਜੀ ਉਹ ਕਹਿੰਦੇ US ਦੇ ਵਿੱਚ ਹੈਗੇ ਘੱਟੋ ਘੱਟ, ਹਨਾ। 35 ਲੱਖ ਜੀ, ਹੋ ਗਏ ਜੀ, ਤੇ 35 ਲੱਖ ਚੋਂ 24 ਲੱਖ ਦਾ ਉਹਨਾਂ ਨੇ ਜਿਹੜਾ ਡੇਟਾ ਇਕੱਠਾ ਕੀਤਾ। ਤੇ ਜਿਹੜੀ ਇਹਨਾਂ ਦੀ ਰਿਸਰਚ ਆਈ ਆ ਉਹ ਇਹ ਆਈ ਆ ਕਿ 2019 ਦੇ ਵਿੱਚ ਜਿਹੜੀ ਰਿਫਿਊਜੀਆਂ ਦੀ ਜਿਹੜੀ ਇਨਕਮ ਸੀਗੀ, ਇਹ ਜਿਹੜੇ ਉਹ ਸੀਗੀ $93.6 ਬਿਲੀਅਨ। ਜੀ, ਤੇ ਇਹ ਜਿਹੜਾ ਗਰੁੱਪ ਹੈਗਾ ਇਹਨਾਂ ਨੇ 25 ਬਿਲੀਅਨ ਟੈਕਸਿਸ 'ਚ ਦਿੱਤਾ ਤੇ 70 ਬਿਲੀਅਨ ਇਹਨਾਂ ਦੇ ਕੋਲ ਬਚਿਆ। ਉਸ ਤੋਂ ਬਾਅਦ ਡਿਸਪੋਜ਼ੇਬਲ ਇਨਕਮ ਜਿਹੜੀ ਇਹਨਾਂ ਨੇ ਇਕਨੋਮੀ ਦੇ ਵਿੱਚ ਖਰਚੇ ਖੁਰਚੇ ਕਰਕੇ ਘਰ-ਬਾਰ ਚਲਾ ਕੇ ਬਿਜ਼ਨਸ ਦੇ ਵਿੱਚ ਦੁਬਾਰਾ ਰੀਇਨਵੈਸਟ ਕੀਤੀ ਹੈ। ਸੋ ਆਲਮੋਸਟ ਜਿਹੜਾ ਇਹ ਆંકੜਾ ਜਿਹੜਾ ਇਹਨਾਂ ਦਾ ਹੈਗਾ, ਰਿਫਿਊਜੀਆਂ ਦੀ ਇਕਨੋਮੀ ਜਿਹੜੀ ਹੈਗੀ ਆ 2019 ਦੇ ਵਿੱਚ 93.6 ਬਿਲੀਅਨ ਦੇ ਲਾਗੇ ਚੱਲ ਗਈ, ਹਨਾ। ਜੀ, ਤੇ ਉਹ ਕਹਿੰਦੇ ਕਿ ਫੰਡਿੰਗ ਜਿਹੜੀ ਕਾਫੀ ਕਲੀਅਰ, ਤੇ ਰਿਫਿਊਜੀ ਜਿਹੜੇ ਹੈਗੇ ਬਿਲੀਅਨਸ ਆਫ ਡਾਲਰਸ ਟੈਕਸ ਦਿੰਦੇ ਆ ਐਨੂਅਲੀ।